बड़े खूबसूरत और बड़े मशहूर है फेमस आर्टिस्ट नहीं है, मैं मजदूर नहीं आर्टिस्ट नहीं। देखो मेरी गल सुनो, वजीर आज़म मान यार बंदा कोई गल सही अच्छा चलो मेरे सवाल का जवाब सही करो ही ਤੁਹਾਡੇ ਨਾਲ यार। भाई आकाश एक वजीर आज़म साहब ने लफ्ज़ किया मैं अपने कपड़े बेच के आटा पूरा करूंगा ਇਹ ਕੀ ਗੱਲ ਕੀਤੀ ਸੀ ਉਹਨਾਂ ਨੇ यार उन्होंने सही गल की थी, उन्होंने हर चीज ਯਾਰ ਮੈਂ ਕਦੋਂ ਗਲਤ ਕਹਿਣ ਡਿਆ ਮੈਂ ਕਹਿਣ ਡਿਆ ਕੀ ਮਤਲਬ ਮੈਨੂੰ ਨਹੀਂ ਸਮਝ ਆ ਰਹੀ ਇਸ ਗੱਲ ਦੀ ਯਾਰ ਵੀ ਆਟਾ ਕਿਵੇਂ ਪੂਰਾ ਹੋਣਾ ਵਾ किन्नी दी लीम है ਤੁਹਾਡੀ किन्नी ਮੈਨੂੰ ਛੱਡੋ ਤੁਸੀਂ ਆਪਣੀ ਗੱਲ ਕਰੋ ਹੋਰ ਸਾਰੇ ਨਹੀਂ ਸਮਝ ਆ ਰਹੀ ਆਟਾ ਗੱਲ ਸੁਣੋ ਆਟਾ ਹਰ ਬੰਦਾ ਖਾਂਦਾ ਨਾ बिल्कुल खांदा ਖਾਂਦਾ ਨਾ ਇਹ ਚ ਤਲੀਮ ਦਾ ਕੋਈ ਚੱਕਰ ਨਹੀਂ ਉਹ ਅਨਪੜ੍ਹ ਨੇ ਵੀ ਖਾਣਾ ਪੜ੍ਹੇ ਲਿਖੇ ਨੇ ਵੀ ਖਾਣਾ ਇਹਦੇ 'ਚ ਇਹ ਨਹੀਂ ਮੈਂ ਕਹਿੰਦਾ ਕਿ ਮੈਂ ਬਹੁਤ ਪੜ੍ਹਿਆ ਲਿਖਿਆ ਵਾਂ ਤੇ ਮੈਂ ਆਟਾ ਜ਼ਿਆਦਾ ਖਾਣਾ ਠੀਕ ਹੈ ਨਾ ਤੁਸੀਂ ਮੈਨੂੰ ਇਹਦਾ ਜਵਾਬ ਦਿਓ देखो ਮੈਨੂੰ ਮੁਤਮਿਨ ਨਹੀਂ ਕਰਨਾ ਤੁਸੀਂ ਆਪਣੇ ਆਪ ਨੂੰ ਮੁਤਮਿਨ ਕਰਨਾ ਤੁਸੀਂ ਠੀਕ ਹੋ ਸੱਚੇ ਦਿਲ ਨਾਲ ਮੈਂ ਜਿਹੜੀ ਗੱਲ ਮੈਂ ਕਰਨਾ ਕਿਉਂਕਿ ਸਾਡੇ ਬੱਚੇ ਵੀ ਨੇ ਸਾਡੇ ਘਰ ਦੇ ਵਿੱਚ ਫੈਮਲੀਆਂ ਵੀ ਆ ਇਹ ਆਟਾ ਹੀ ਸਾਡੀ ਜ਼ਿੰਦਗੀ ਆ ਜਾਂ ਹੋਰ ਵੀ ਸਾਡੇ ਕੋਲ ਫਰਾਇਜ਼ ਹੈਗੇ ਨੇ ਦੱਸੋ ਜ਼ਰਾ यार देखो जी होर भी बहुत कुछ है, कल आटा तो नहीं है। ਮੈਨੂੰ ਫਿਰ ਦੱਸੋ ਨਾ ਕਿਵੇਂ ਪੂਰਾ ਹੋਊਗਾ ਇਹ ਕੱਪੜਿਆਂ ਨਾਲ ਕਿਵੇਂ ਪੂਰਾ ਹੋਊਗਾ ਮਤਲਬ ਕੱਪੜੇ ਉਹ ਹੀਰੇ ਦੇ ਵੀ ਹੋਣ ਤੇ ਮੇਰਾ ਬਦਲ ਕਰ ਜਾਉਂ ਕਹਾਂ ਉਹ ਕੀ ਹੈ ਮਸਲਾ ਇਹੋ ਜਿਹੇ ਆਵਾਮ ਵਿੱਚ ਜਿਹੜੇ ਪਾਗਲ ਹੋ ਜਾਂਦੇ ਮਹਿੰਗਾਈ ਨਾਲ ਉਹ ਸਾਰੇ ਹੋਏ ਪਏ ਵਿੱਚ ਤੇ ਇਦਾਂ ਦੇ ਫਿਰ ਨਾਲ ਨਹੀਂ ਰੱਖੀ ਦੇ ਨਹੀਂ ਯਾਰ ਉਹ ਮੈਂ ਸਹਾਰਾ ਨਹੀਂ ਦਊਂਗਾ ਤੁਹਾਨੂੰ ਬਾਹਰ ਲੋਕੀ ਵੱਟੇ ਮਾਰਨਗੇ ਸਾਰਾ ਵੀ ਤੂੰ ਕਿਹੜਾ ਚੁੱਕਿਆ ਇਹ ਚੁੱਕਿਆ ਜਾ ਸਕਦਾ ਤੂੰ ਵੀ ਨਹੀਂ ਚੁੱਕ ਸਕਦਾ ਇੱਧਰ ਵੇਖ ਉਹਨੂੰ ਨਾ ਵੇਖ ਭਾਈ 19 40 ਯਾਰ ਬੰਦਾ ਕੋਈ ਗੱਲ ਸਹੀ ਅੱਛਾ ਚਲੋ ਮੈਨੂੰ ਸਵਾਲ ਦਾ ਜਵਾਬ ਸਹੀ ਕਰੋ ਹੀ ਤੁਹਾਡੇ ਨਾਲ ਯਾਰ। ਹੈਲੋ ਮਾਈਕ ਚੈੱਕ ਹੈਲੋ ਹਾਂਜੀ ਅਸਲਾਮ ਅਲੈਕਮ ਜੀ ਵਾਲੇਕੁਮ ਅਸਲਾਮ। ਸਰ ਨਾਮ ਜ਼ਰਾ ਸਾਡੇ ਵੀਵਰਸ ਨੂੰ ਮੈਨੂੰ ਤਾਂ ਪਤਾ ਵੈਸੇ ਮੈਨੂੰ ਤੁਹਾਡੇ ਨਾਂ ਦਾ ਵੀ ਪਤਾ ਹੈ ਚਲੋ ਫਿਰ ਸਾਡੇ ਜਿਹੜੇ ਤੁਹਾਡੇ ਜਾਣ ਵਾਲੇ ਜੀ। अस्सलाम वालेकुम नाज़रीन, मैं हूं अदाकार आबिद शाह। ਅਸੀਂ ਇਸ ਟਾਈਮ ਫੈਸਲਾਬਾਦ ਦੀ ਧਰਤੀ ਤੇ ਖਲੋਤੇ ਆ ਜਿਹੜੀ ਬੜੀ ਜ਼ਰਖੇਜ਼ ਧਰਤੀ ਹੈ ਔਰ ਇੱਥੇ ਫਨ ਦੇ ਸ਼ਨਾਸਾ ਲੋਕ ਜਿਤਨੇ ਵੀ ਨੇ ਉਹ ਅੱਲਾ ਦੀ ਰਹਿਮਤ ਨਾਲ ਇਸ ਬਾਜ਼ਾਰ ਦੇ ਵਿੱਚੋਂ ਗੁਜ਼ਰਦੇ ਨੇ ਔਰ ਇਹ ਉਹ ਬਾਜ਼ਾਰ ਹੈ ਜਿੱਥੇ ਫਨਕਾਰਾਂ ਦਾ ਬਹਿਣ ਖਲੋਣ ਬਹੁਤ ਜ਼ਿਆਦਾ ਹੁੰਦਾ। ਹਾਂਜੀ ਹਾਂਜੀ ਅਸਲਾਮ ਅਲੈਕਮ ਜੀ ਵਾਲੇਕਮ ਅਸਲਾਮ। ਅੱਗੇ ਇੱਥੇ ਮੀਂਹ ਪੈਣ ਦੇ ਭਾਈ ਸਾਰੀਆਂ ਜੁਗਤਾਂ ਕਿੰਨਾ ਮਿੰਟ ਜੁਗਤਾਂ ਸਾਰੀਆਂ ਕਰ ਨਹੀਂ, ਕੀ ਮੈਂ ਤਾਂ ਬਾਅਦ ਚ ਇੰਟਰਵਿਊ ਲੈ ਲਾਂ ਨਹੀਂ ਕੀ ਵੇਖੀ ਤੁਸੀਂ ਸੁੱਤੇ ਹੋ ਤੁਹਾਨੂੰ ਕਰੋ ਅੱਛਾ ਮੇਰੀ ਗੱਲ ਸੁਣੋ ਇਹਨੂੰ ਮੈਂ ਰੋਜ਼ ਭੇਜਦਾ ਕਟਿੰਗ ਵਾਸਤੇ ਤੇ ਅੱਗੇ ਕਹਿੰਦਾ ਦੁਕਾਨ ਬੰਦ ਆ ਮੈਂ ਕੋਈ ਗੱਲ ਕੀਤੀ ਜੁਗਤ ਬਾਰੇ ਯਾਰ ਬੰਦਾ ਕਈ ਵਾਰ ਸੀਰੀਅਸ ਵੀ ਹੁੰਦਾ ਇਮਰਾਨ ਸਾਹਿਬ ਇਹਨਾਂ ਦੀਆਂ ਜੁਗਤਾਂ ਦਾ ਤੁਸੀਂ ਬਿਲਕੁਲ ਫਖਰ ਮਹਿਸੂਸ ਨਹੀਂ ਕਰਨਾ। ਅੱਛਾ ਮੈਨੂੰ ਇਹ ਦੱਸੋ ਇਮਰਾਨ ਭਾਈ ਮੈਂ ਕੁਛ ਨਾ ਅੱਜ ਕੋਈ ਹੋਰ ਤਰੀਕੇ ਦਾ ਪ੍ਰੋਗਰਾਮ ਲੈ ਕੇ ਆਇਆ ਆਬਦ ਭਾਈ ਤੁਸੀਂ ਮੈਨੂੰ ਮੈਂ ਤੁਹਾਡੇ ਨਾਲ ਕੁਐਸਚਨ ਤੁਹਾਡਾ ਵੀ ਇਮਰਾਨ ਸਾਹਿਬ ਤੁਹਾਡੇ ਨਾਲ ਤੁਹਾਨੂੰ ਪਤਾ ਹਲਕੀ ਫੁਲਕੀ ਚੱਲਦੀ ਰਹਿੰਦੀ ਮੇਰੀ ਜੀ ਜੀ। ਅੱਛਾ ਯਾਰ ਇੱਕ ਆਪਣੇ ਵਜ਼ੀਰ ਆਜ਼ਮ ਸਾਹਿਬ ਨੇ ਇੱਕ ਲਫ਼ਜ਼ ਕਿਹਾ मैं अपने कपड़े बेच दूंगा आटा पूरा करूंगा की लफ्ज़ से तो फिर मैं अपने कपड़े बेचूंगा और आपको मैं आटा मुहैया करूंगा। ਅੱਛਾ ਮੈਨੂੰ ਕਸਮ ਚ ਗੱਲ ਹੋ ਜੇ ਕੱਪੜਿਆਂ ਵੇਚ ਕੇ ਕੋਈ ਸ਼ੈ ਪੂਰੀ ਹੁੰਦੀ ਹੋਈ ਹੈ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਰੇੜੀ ਦਾ ਪੈਂਚਰ ਵੀ ਲਵਾ ਦੇਣ। ਇਹ ਬਿਲਕੁਲ ਗੱਲ ਗਲਤ ਆ ਭਾਜੀ। ਸ਼ਬਾਜ਼ ਸਾਹਿਬ ਤੁਸੀਂ ਸਾਰੀ ਦਿਹਾੜੀ ਇਸ ਮੁਆਸ਼ਰੇ 'ਚ ਫਿਰਦੇ ਹੋ ਤੁਸੀਂ ਆਪਣੀ ਅਮਾਨੀ ਦੱਸੋ ਜਿਹੜਾ ਲੋਹਾ ਇੰਨਾ ਮਹਿੰਗਾ ਵਿਕਣ ਡਿਆ ਕੱਪੜੇ 4 ਕੱਪੜਿਆਂ ਦੇ ਜਿਹੜੇ ਨਾ ਬਤੌਰ नहीं उन्होंने कुछ सोचा ही होना ਉਹਨਾਂ ਨੇ ਜੋ ਵੀ ਸੋਚਿਆ ਨਾ ਉਹਨਾਂ ਦੀ ਆਪਣੀ ਗਲਤੀ ਇਹ ਸੋਚ ਰਿਹਾ ਨਹੀਂ ਉਹਨਾਂ ਦੇ ਮੂੰਹ ਨਿਕਲੇ ਆ ਮੂੰਹ ਨਿਕਲੀ ਸ਼ਾਇਦ ਵਾਪਸ ਨਹੀਂ ਜਾਂਦੀ। ਪੈਂਸਰੇ ਦਾ ਸੰਜਦਾਦ ਹੁੰਦਾ ਕਹਿਣ ਦਾ ਮਕਸਦ ਇਹ ਆ ਜਨਾਬ ਵੀ ਕੱਪੜੇ ਹੀ ਪਾਉਂਦਾ ਗੱਲ ਕੱਪੜਿਆਂ ਦੀ ਹੋ ਰਹੀ ਏ। ਕੱਪੜੇ ਜਿਹੜੇ ਨੇ ਉਹਨਾਂ ਨੂੰ ਵੇਚ ਕੇ ਤੇ ਕੋਈ ਸ਼ੈ ਨਹੀਂ ਲਿੱਤੀ ਜਾ ਸਕਦੀ। ਮਤਲਬ 4 ਸੂਟ ਦਵਾਂਗੇ ਤੇ ਫਿਰ ਜਾ ਕੇ ਇੱਕ ਭਾਂਡੇ ਧੋਣ ਵਾਲਾ ਤੁਹਾਨੂੰ ਟੱਪ ਮਿਲਣਾ। अच्छा तेरा मतलब ये कि वैसे एवं जज्बाती जी गल ਇਹ ਬਿਲਕੁਲ ਜਜ਼ਬਾਤੀ ਗੱਲ ਹੈ ਸ਼ਬਾਜ਼ ਸਾਹਿਬ। ਹਾਂ। ਜਜ਼ਬਾਤ ਦੇ ਨਾਲ ਖੇਡਿਆ ਨਹੀਂ ਜਾ ਸਕਦਾ, ਜਜ਼ਬਾਤ ਨਾਲ ਦਿਲ ਬਹਿਲਾਇਆ ਜਾ ਸਕਦਾ। ਹਾਂਜੀ, ਹਾਂਜੀ, ਹਾਂਜੀ। ਜਜ਼ਬਾ- बड़ी खूबसूरत गल की आबिद शाह साहब ਜਜ਼ਬਾਤ ने ਦੇ ਨਾਲ ਨਾ ਤਾਂ ਕੋਈ ਚੀਜ਼ ਖਰੀਦੀ ਜਾ ਸਕਦੀ। ਹਾਂਜੀ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਖਰੀਦ ਸਕਦੇ ਹੋ 2 ਪਿਆਰ ਦੇ ਬੋਲ ਖਰੀਦ ਸਕਦੇ ਹੋ ਜਜ਼ਬਾਤ ਦੇ ਨਾਲ। ਵਾਹ 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 ਸਰ ਉਹ ਵੀ ਨਹੀਂ ਖਰੀਦ अच्छा शाह जी तुसी कोई मैसेज देना चाहो अपने ਅੱਛੇ ਘਰ ਦਾ ਮਸਤ ਹੁੰਦਾ ਜੀ ਕਿਆ ਬਾਤ। ਓਹੋ ਭਾਈਜਾਨ अच्छा ਦੇਖੋ ਮੇਰੇ ਕੋ ਐਸ ਸ਼ਾਇਦ ਦੀ ਵੱਡੀ ਦੀ ਤੇ ਨਾ ਦਵਾਈ ਲਾਉਣ ਵਾਲੀ ਕੋਈ ਪੈਸੇ ਨਹੀਂ ਗਏ। शाह दी बड़ी की दवाई ਮਤਲਬ ਇਹ ਦੇਖੋ ਜਿੰਜ ਦੀ ਸ਼ਾਇਦ ਤੁਸੀਂ ਨਾਲ ਲੈ ਕੇ ਫਿਰਨ ਦੇ ਨਾ ਇਹ ਮੈਨੂੰ ये ਲੱਗਦਾ प्रोटेक्शन है मेरी प्रोटेक्शन है ਅੱਛਾ मेरी ਪ੍ਰੋਡਕਸ਼ਨ ਹੈ। प्रोटेक्शन यानी कि मेरी गार्ड हैगा मेरा ਅੱਛਾ ਯਾਨੀ ਕਿ ਗਾਰਡ ਵੀ ਤੁਸੀਂ ਲੈ ਕੇ ਫਿਰੇ ਹੋ। ਹਾਲਾਂਕਿ ਮੈਂ ਸਾਰੀ ਜ਼ਿੰਦਗੀ ਇਹੀ ਸੁਣਿਆ ਕਿ ਗਾਰਡ ਪਾਇਆ ਜਾਂਦਾ ਜਦੋਂ गार्ड पाने को ट्रेना ਦਾ ਗਾਰਡ ਵੀ ਹੁੰਦਾ ਵਾ ਤੁਸੀਂ ਇੱਕ ਗਾਰਡ ਹੀ ਗਾਰਡ ਜਿਹੜਾ ਨਾ ਉਹ ਗਾਰਡ ਇੱਕ ਮਖਸੂਸ ਇਲਾਕੇ ਜਿਹਨੂੰ ਟੀਟੀ ਕਹਿੰਦੇ ਉਹਨੂੰ ਵੀ ਗਾਰਡ ਕਹਿੰਦੇ ਸੀ ਪੁਰਾਣੇ ਦੌਰ ਟੀਟੀ ਹੋਰ ਹੁੰਦਾ ਹੈ ਗਾਰਡ ਹੋਰ। ਵਿਲਨ ਹੁੰਦਾ ਕਹਿਣ ਦਾ ਮਕਸਦ ਨਹੀਂ ਨਵੀਆਂ ਦਾ ਵੀ ਨਹੀਂ ਕੋਈ ਨਹੀਂ ਅੱਲਾ ਰਹਿਮ ਕਰ ਕੀ ਸਜ਼ਾ ਦਿਵਾਉਣ ਲੱਗੇ ਨੂੰ ਲਓ ਜੀ ਜਨਾਬ ਇੱਧਰ ਮੇਰੇ ਸਾਹਮਣੇ ਇੱਕ ਮਤਲਬ ਸਾਡੇ
ਇਹਨਾਂ ਦੀ ਮੁਸ਼ਾਬਤ ਸਾਡੇ ਮੁਲਕ ਦੇ ਸਾਬਕਾ ਵਜ਼ੀਰ ਆਜ਼ਮ ਸਾਹਿਬ ਨਾਲ ਮਿਲਦੀ ਹੈ। ਉਹਨਾਂ ਦਾ ਨਾਮ ਹੀ ਇਮਰਾਨ ਖਾਨ। ਉਹਨਾਂ ਨੇ ਆਪਣਾ ਉਸੇ ਜਜ਼ਬਾਤ 'ਚ ਅੱਜ ਤੋਂ 1901 ਵਿੱਚ ਰੱਖਿਆ ਸੀ ਨਾਮ ਇਮਰਾਨ ਖਾਨ। ਇਹ ਉਹਨਾਂ ਤੋਂ ਪਹਿਲਾਂ ਦੇ ਇਮਰਾਨ ਖਾਨ ਹੈ। अस्सलाम वालेकुम जी वालेकुम अस्सलाम। इमरान साहब की हाल है? जी मैनू कहड़ा फैर वजे मैं ठीक। चलो अल्लाह तो घर च उम्मीद रखी दी है। ਗੱਲ ਨਾ ਕਰੋ ਤੁਸੀਂ। अल्लाह के घर उम्मीद रखी दी है। अच्छा आप शाह साहब जेबा जो हाथ कड्डो जेबा पाटियां। हाँ ਇਹ ਖਾਨ ਸਾਹਿਬ ਜਿਹੜੀ ਹਕੂਮਤ ਚੱਲਣ ਰਹੀ ਹੈ ਮੈਨੂੰ ਨਹੀਂ ਉਮੀਦ ਕਿ ਕਾਗਜ਼ਾਂ ਵੀ ਜੇਬਾਂ ਭਰ ਜਾਣਗੀਆਂ। ਭਾਈਜਾਨ ਮਹਿੰਗਾਈ ਜਿਹੜੀ ਉਹ ਲੱਕ ਤੋੜਨ ਡਈ ਹੈ, ਤੁਹਾਡਾ ਤੇ ਨੱਕ ਵੀ ਨਹੀਂ ਤੋੜਨ ਡਈ। ਦੇਖੋ ਗੱਲ ਪਤਾ ਕੀ ਹੈ, ਹਰ ਸ਼ਹਿਰ गल ये आ भी ਤੁਹਾਨੂੰ ਜਿਹੜੀ ਚੀਜ਼ ਮਹਿੰਗੀ ਲੱਗਦੀ ਤੁਸੀਂ ਨਾ ਲਵੋ। ਮਹਿੰਗਾਈ ਕਿਤੇ ਵੀ ਨਹੀਂ ਹੈਗੀ, ਕੰਮ ਤੇ ਜਾਓ। ਕਿਵੇਂ ਹੋ ਸਕਦਾ ਇਮਰਾਨ ਸਾਹਿਬ? ਆਟਾ ਨਹੀਂ ਲਾਓਗੇ ਤੁਸੀਂ? ਤੁਸੀਂ ਨਾ ਲਵੋ ਆਟਾ। ਸ਼ਕਰ ਕੀ ਮਤਲਬ ਕੀ ਕਰੋ? ਸ਼ਕਰਕੰਦੀ ਖਾ ਲਓ, ਨਾ ਆਟਾ ਖਾਓ। ਇਹ ਇਮਰਾਨ ਖਾਨ ਸਾਹਿਬ ਅੱਛਾ ਤੁਸੀਂ ਸਿਆਣੇ ਕਹਿੰਦੇ ਆ ਭਾਈ ਜੀ ਗੰਦਮ ਖਾਓ ਨਾ, ਗੰਦਮ ਕਣਕ ਦੀ ਰੋਟੀ ਬਣਦੀ ਹੈ। ਗੰਦਮ ਦੀ ਇੱਕ ਰੋਟੀ ਖਾਣ ਨਾਲ ਇਨਸਾਨ ਨੂੰ એનર્ਜੀ ਮਿਲਦੀ ਹੈ। ਪਿੱਛੇ ਕੌਣ ਘੁੱਗੂ ਵਰਗੀ ਸ਼ਕਲ ਆ? ਕੌਣ ਭਾਈ? ਉਹ ਪੁਰਾਣੇ ਦੌਰ 'ਚ ਘੁੱਗੂ ਨਹੀਂ ਸੀ ਹੁੰਦੇ, ਐਵੇਂ ਨਹੀਂ ਜਾਇਆ ਸੀ। ਨਹੀਂ ਹੁੰਦੇ ਨਹੀਂ ਹੁੰਦੇ ਬੜੀ ਤੁਰਮਟ ਵਰਗੀ ਸ਼ਕਲ ਭਾਈ ਕੌਣ ਹੈ? ਅੱਛਾ ਦੇਖੋ ਐਡੀ ਸੋਹਣੀ ਸ਼ਕਲ ਹੈ। ਮੈਨੂੰ ਨਾ ਅਕਸਰ ਇੰਜ ਦੀਆਂ ਸ਼ਕਲਾਂ ਜਿਹੜੀ ਪਿੰਡਾਂ 'ਚ ਸੁਰਾਣੇ ਦਾ ਅੱਗੇ ਸੌਂਦੀ ਇਹ ਉਹ ਸ਼ਕਲ ਹੈ। ਤੁਹਾਡੀ ਆਵਾਜ਼ ਕੱਟ ਰਹੀ ਹੈ। ਇਮਰਾਨ ਭਾਈ ਦੇਖੋ ਫਨ ਇਹ ਨਹੀਂ ਬੇਸਿਕਲੀ ਸਰ ਇਹ ਹੈਗੇ ਨੇ ਆਰਟਿਸਟ ਬੜੇ ਖੂਬਸੂਰਤ ਔਰ ਬੜੇ ਮਸ਼ਹੂਰ ਅਤੇ ਫੇਮਸ। ਆਰਟਿਸਟ ਨਹੀਂ ਹੈਗਾ ਮੈਂ, ਮਜ਼ਦੂਰ। ਇਹ ਆਰਟਿਸਟ ਨਹੀਂ ਦੇਖੋ ਮੇਰੀ ਗੱਲ ਸੁਣੋ, ਵਜ਼ੀਰ ਆਜ਼ਮ ਮੰਗ ਰਿਹਾ ਮੈਂ ਵੀ ਮੰਗ ਰਿਹਾ। ਆ ਮਾਨ ਸਾਹਿਬ ਤੇ ਮੈਂ 80 ਰੁਪਏ ਦੇਣੇ ਆ, ਇਹ ਮੈਨੂੰ ਕਹਿੰਦੇ ਤੂੰ 80 ਨਹੀਂ ਦੇ ਰਿਹਾ। ਮੈਂ ਜੀ ਉਹ ਸਾਗਦਾਰ ਦੇ ਤੂੰ ਮੈਂ ਵੀ ਦੇ ਦਾਂਗਾ। ਅੱਛਾ ਤੁਸੀਂ ਪਤਾ ਨਹੀਂ ਉਹ ਮੁਲਕ ਅੱਛਾ ਸਾਰੀ ਗੱਲ ਤੁਸੀਂ ਇਹ ਸਾਗਦਾਰ ਤੇ ਪਾਤੀ। ਸਾਗਦਾਰ ਦੇ ਪਾਣੀ ਨਾ ਸਾਗਦਾਰ ਪਾਕਿਸਤਾਨ ਆਵੇ ਤੇ ਨਾ ਗੱਲ ਸੁਣੋ, ਆ ਮਾੜੇ ਬੰਦੇ ਨੇ ਪੈਸੇ ਦੇਣੇ ਹੁੰਦੇ ਉਹਨੂੰ ਫੋਨ ਆਈ ਜਾਂਦਾ, ਅਤੇ ਤਗੜੇ ਨੇ ਦੇਣੇ ਹੁੰਦੇ ਉਹਨੂੰ ਕੋਈ ਫੋਨ ਨਹੀਂ ਡਰਦਾ ਕਰਦਾ ਹੈ। ਉਹਨੂੰ ਪਤਾ ਵੀ ਉਹਦੇ ਕੋ ਹੈ ਵਾ ਉਹ ਦੇ ਦੇਗਾ। ਅੱਛਾ ਯਾਰ ਇਮਰਾਨ ਸਾਹਿਬ ਮੈਂ ਇੱਕ ਸਵਾਲ ਇਹਨਾਂ ਨਾਲ ਵੀ ਕੀਤਾ ਵਾ। ਕਿਹੜਾ? ਉਹ ਗੱਲ ਤਾਂ ਸੁਣ ਲਾ, ਮੈਂ 150 ਦਾ ਨਹੀਂ ਕਰਦਾ। ਬੰਦਾ ਨਾ ਰੁਕੀ ਹੋਈ ਲੜਾਈ ਦੁਬਾਰਾ ਕਰਾ ਦਨੇ। ਇਹਨੇ ਗਾਲ ਬਹੁਤ ਮਾਰੀ ਕੱਢੀ। ਸਾਰੀ ਉਮਰ ਕੰਮ ਹੀ ਇਹਨਾਂ ਦਾ ਇਹ ਰਿਹਾ। ਕੈਸੀ ਇਹਦਾ ਗੌਰ ਨਾਲ ਮੂੰਹ ਤੋਂ ਭੰਗੂੜੇ ਪਿੱਲੀ ਸੁੱਤੀ ਹੁੰਦੀ। ਤੁਹਾਡੀ ਆਵਾਜ਼ ਕੱਟ ਰਹੀ ਹੈ। ਅੱਛਾ ਜੀ ਅੱਛਾ ਮੈਂ ਹੁਣ ਸਵਾਲ ਕਰਨਾ ਤਾਂ ਜੀ ਕਰੇ ਸ਼ਬਾਜ਼ ਸਾਹਿਬ, ਮੈਨੂੰ ਤੁਹਾਡੇ ਨਾਲ ਮਿਲ ਕੇ ਇੰਝ ਹੀ ਮਹਿਸੂਸ ਹੋ ਰਿਹਾ ਕਿ ਮੈਨੂੰ ਉਮਰ ਸ਼ਰੀਫ ਤੋਂ ਬਾਅਦ ਤੇ ਮੋਇਨ ਅਖਤਰ ਤੋਂ ਬਾਅਦ ਮੈਨੂੰ ਤੁਹਾਡੇ ਨਾਲ ਮਜ਼ਾ ਆਇਆ ਕੰਮ ਦਾ। ਸਰ ਬਹੁਤ ਵੱਡੇ ਲੋਕਾਂ ਨਾਲ ਤੁਸੀਂ ਮੈਨੂੰ ਮਿਲਾ ਰਹੇ ਨਹੀਂ ਵੱਡੇ ਮੈਂ ਤੋਂ ਤੁਹਾਨੂੰ ਬਹੁਤ ਯਾਦ ਕਰਨ ਦੇ ਨੇ, ਇੰਨਾ ਯਾਦ ਕਰ ਰਹੇ ਇਹਨਾਂ ਨੂੰ। ਉਹਨਾਂ ਕੋ ਜਾ ਰਹੇ ਨੇ। ਹਾਂ ਇਹਨਾਂ ਨੂੰ ਰਾਈ ਸਾਹਿਬ ਯਾਦ ਕਰ ਰਹੇ ਨੇ। ਅੱਛਾ ਹੁਣ ਮੈਂ ਸਵਾਲ ਕਰ ਲਵਾਂ ਜੀ ਕਰੋ, ਤੁਸੀਂ ਕਿਹੜਾ ਤੁਸੀਂ ਕਹਿੰਦੇ ਤੁਸੀਂ ਤਾਂ ਉਹ ਯਕੀਨ ਸਵਾਲ ਕਰੋ। ਸ਼ਬਾਜ਼ ਸਾਹਿਬ ਸ਼ਬਾਜ਼ ਸਾਹਿਬ ਦਾ ਰਵਈਆ ਹੈ ਨਾ, ਤੁਸੀਂ ਸਵਾਲ ਨਾ ਕਰੋ ਉਹਨਾਂ ਨਾਲ, ਤੁਸੀਂ ਇੱਕ ਨੰਗੀ ਤਲਵਾਰ ਕਰੋ ਜਿਹਦੇ ਉਹਨਾਂ ਦੀ ਧੌਣ ਲਾਉਣੀ। ਤੁਸੀਂ ਸਵਾਲ ਕਰੋ, ਮੈਂ ਕਿਹੜਾ ਰੋਜ਼ਾ ਰੱਖ ਰਹੇ ਹਾਂ। ਅੱਛਾ ਉਹ ਦੱਸੋ ਮੈਨੂੰ ਕਿ ਮੁਲਕ ਦੇ ਵਜ਼ੀਰ ਆਜ਼ਮ ਸਾਹਿਬ ਨੇ ਗੱਲ ਕੀਤੀ ਕਿ ਮੈਂ ਕੱਪੜੇ ਵੇਚ ਕੇ ਆਟਾ ਪੂਰਾ ਕਰਾਂਗਾ, ਕੀ ਗੱਲ? तो फिर मैं अपने कपड़े बेचूंगा और आपको मैं आटा मुहैया करूंगा। ਉਹ ਸਾਰੇ ਫਜ਼ੂਲ ਗੱਲਾਂ ਹੈਗੀਆਂ। ਕੌਣ ਕੱਪੜੇ ਵੇਚਦਾ, ਕੌਣ ਕੋਈ ਚੀਜ਼ ਕਰਦਾ। ਨਾਲੇ ਉਹਨਾਂ ਦਾ ਪੂਰੀ ਦੁਨੀਆ ਦੇ ਵਿੱਚ ਤੇ ਬਿਜ਼ਨਸ ਆ, ਠੀਕ ਹੈ ਨਾ। ਨਵਾਜ਼ ਸ਼ਰੀਫ ਫੈਮਿਲੀ ਦਾ ਪੂਰੀ ਦੁਨੀਆ 'ਚ ਜਿਹੜਾ ਵੀ ਸਿਆਸਤਦਾਨ ਆ ਉਹ ਜਦੋਂ ਆਇਆ ਨਾ ਇਦਾਂ ਦਾ ਆਇਆ ਸਾਦਾ। ਜਿੱਦਾਂ ਭਾਈ ਨਹੀਂ ਸਾਦਾ ਚੌਂਕ 'ਚ 12 ਲਿਖੇ। ਅੱਛਾ ਤੁਹਾਡੇ ਕਹਿਣ ਦਾ ਮਤਲਬ ਇਹ ਗੱਲ ਐਵੇਂ ਫੇਕ ਯਾਰ ਫਜ਼ੂਲ ਆ। ਮੈਂ ਦੇਖੋ ਜਜ਼ਬਾਤੀ ਗੱਲ ਆ। ਸਰ ਮੇਰੀ ਗੱਲ ਸੁਣੋ, ਨਾ ਮਹਿੰਗਾਈ ਥੱਲੇ ਆਣੀ ਆ ਨਾ ਫਾਸ਼ੀ ਥੱਲੇ ਆਣੀ ਆ। ਇਹ ਦਿਨ ਬ ਦਿਨ ਇੰਝ ਹੀ ਕੰਮ ਚੱਲਣਾ ਕਿਉਂ ਅਸੀਂ ਰੱਬ ਨੂੰ ਭੁੱਲ ਗਏ। ਨਾਜ਼ਰੀਨ ਹੁਣ ਅਸੀਂ ਚੱਲਦੇ ਹਾਂ। ਇਹਨਾਂ ਦਾ ਕਾਫੀ ਅੱਛਾ ਮਜ਼ਾ ਆ ਗਿਆ ਇਮਰਾਨ ਖਾਨ ਸਾਹਿਬ ਦਾ। ਜੀ ਸ਼ਬਾਜ਼ ਸਾਹਿਬ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਲੋ ਨਾਜ਼ਰੀਨ ਅਸੀਂ ਮੁਖਤਲਿਫ ਲੋਕਾਂ ਦੇ ਵਿਊਜ਼ ਲੈ, ਜਿਸ 'ਚ ਆਮ ਬੰਦੇ ਤੋਂ ਲਾ ਕੇ ਐਕਟਰ ਤੱਕ ਮੇਰੇ ਲਾਗੇ ਖੜੇ ਨੇ। ਹਰ ਬੰਦੇ ਨੇ ਮਹਿੰਗਾਈ ਦਾ ਰੋਣਾ ਪਿੱਟਿਆ ਇਹ ਕਿ ਵਾਕਈ ਮਹਿੰਗਾਈ ਪਹਿਲੇ ਤਾਂ ਅਸੀਂ ਸੁਣੀਦਾ ਸੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਕਿ ਬੜੀ ਮਹਿੰਗਾਈ ਹੈ, ਔਰ ਹੁਣ ਵਾਕਈ ਬੜੀ ਮਹਿੰਗਾਈ ਹੈ, ਦੁਹਾਈ ਹੈ ਸਰ। ਬਾਦ ਸਾਹਿਬ ਤੁਹਾਡੀ ਗੱਲ ਨਾਲ ਮੈਂ ਇਤਫਾਕ ਕਰਨਾ। ਮਹਿੰਗਾਈ ਅੱਗੇ ਸਿਰਫ ਕਾਗਜ਼ ਦੇ ਉੱਤੇ ਲਿਖਿਆ ਵੇਖਿਆ ਜਾਂਦਾ ਸੀ, ਹੁਣ ਤੁਹਾਨੂੰ ਲੋਕਾਂ ਦੀ ਸ਼ਕਲਾਂ ਤੋਂ ਨਜ਼ਰ ਆਏਗਾ ਕਿ ਵਾਕਈ ਮਹਿੰਗਾਈ ਹੋ ਗਈ ਹੈ। ਮਹਿੰਗਾਈ ਦੇ ਇੰਨਾ ਅੱਛਾ ਕੋਈ ਮੈਸੇਜ ਦੇ ਦਿਓ ਤਾਂ ਕਿ ਅਸੀਂ ਆਪਣੇ ਮੈਂ ਪ੍ਰੋਗਰਾਮ ਤੁਹਾਡੇ ਅੱਗੇ ਗੁਜ਼ਾਰਿਸ਼ ਕਰਾਂਗਾ, ਖਾਦਮੇ ਵਾਲਾ ਪੰਜਾਬ ਮਿਨਿਸਟਰ ਆਫ ਪਾਕਿਸਤਾਨ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਕਿ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਵੇ ਜਿਹੜੀ ਇਨਸਾਨ ਦੀ ਜ਼ਿਆਦਾ ਰੋਜ਼ਮਰਾ ਦੀ ਇਸਤੇਮਾਲ ਵਾਲੀ ਚੀਜ਼ ਹੈ ਉਹ ਮੋਟਰ ਬਾਈਕ, ਕਨਵੈਂਸ, ਫਿਊਲ ਜਿਹੜਾ ਹੈ ਕਮ ਸੇ ਕਮ ਇਹਦੇ ਰੇਟ ਥੱਲੇ ਲਿਆਓ ਕਿ ਇਨਸਾਨ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਵੀ ਨੇ ਇਹਨਾਂ ਨੂੰ ਨਖਾ ਜਿਹੜੇ ਨੇ ਬਿਲਕੁਲ ਨਾਰਮਲ ਕਰ ਦਿਓ, ਜਿਹੜੇ ਇਨਸਾਨ ਆਪਣੀ ਜੇਬ ਦੇ ਵਿੱਚੋਂ ਆਸਾਨੀ ਨਾਲ ਖਰੀਦ ਸਕੇ। ਬਿਲਕੁਲ ਸਰ। ਅੱਛਾ ਜੀ ਇਸ ਮੌਕੇ ਤੇ ਬਣਦਾ ਤਾਂ ਨਹੀਂ ਮੈਂ ਕਹਿੰਦਾ ਦੇਖੋ ਭਾਈਜਾਨ ਮਹਿੰਗਾਈ ਦਾ ਰੋਣਾ ਰੋ ਰਹੇ ਆ। ਅੱਛਾ ਕਿ ਚਲੋ ਸ਼ਾਹ ਜੀ ਕੋਈ 27 ਅੰਤਰਾ। ਭਾਜੀ ਦੇਖੋ ਤੁਹਾਡਾ ਮੂੰਹ ਵੇਖ ਕੇ ਨਾ ਮੈਨੂੰ ਗਾਉਣ ਭੁੱਲੀ ਆਉਣ ਡਿਆ ਆ। ਅੱਛਾ ਯਾਰ ਮੇਰੇ ਅਸੀਂ ਜਿਸ ਬਾਜ਼ਾਰ ਦੇ ਵਿੱਚ ਖਲੋਤੇ ਆ ਇਸ ਬਾਜ਼ਾਰ ਦਾ ਨਾਂ ਹੈ ਚੰਗ ਬਾਜ਼ਾਰ। ਇਹ ਫੈਸਲਾਬਾਦ ਦਾ ਉਹ ਬਾਜ਼ਾਰ ਹੈ ਜਿਹਦੀ ਬਿਲਕੁਲ ਦੂਸਰੀ ਨੁੱਕਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਘਰ ਨਾਲ ਜਾ ਕੇ ਮਿਲਦੀ ਹੈ ਤੇ ਖਾਨ ਸਾਹਿਬ ਦੀ ਸ਼ਾਨ ਦੇ ਵਿੱਚ ਇੱਕ ਅੰਤਰਾ ਸਾਕੀਆ ਇੱਕ ਜਾਮ ਪੀਨੇ ਸੇ
जन्नतें लड़खड़ा के मिलती हैं, लाला गुल कलाम करते हैं, रहमतें मुस्कुरा के मिलती है। मैं तल्ख ये हयात से घबरा के पी गया, उनकी गुजारिशात से घबरा के पी गया। मैं तलखिए हयात से घबरा के पी गया। वाह 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 क्या बात है शाह जी ਬਹੁਤ माशाअल्लाह ਅੱਛਾ ਜੀ Thank you. ਨਾਜ਼ਰੀਨ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਤੁਹਾਡੀ ਕਿ ਨਜ਼ਰ ਹੈ ਇੱਕ ਮਿੰਟ ਸ਼ਹਬਾਜ਼ ਸਾਹਿਬ ਤੁਹਾਡੀ ਨਜ਼ਰ ਹੈ ਕਹਿੰਦੇ ਨੇ ਕੀ ਕਹਿੰਦੇ ਨੇ ਚਲੋ ਤੁਸੀਂ ਕਹਿ ਦਿਓ ਕੋਈ ਗੱਲ ਅੱਛਾ ਇਹਨਾਂ ਨੇ ਇੱਕ ਸ਼ੇਰ ਕਿਹਾ ਮੈਂ ਤਲਖੀ ਹਯਾਤ ਸੇ ਘਬਰਾ ਕੇ ਪੀ ਗਿਆ ਤਲਖੀ ਤੇ ਬੇਬਹਾ ਹੋ ਗਈ ਹੈ ਇਸ ਵਕਤ ਗੁਜ਼ਸ਼ਤਾ ਤਕਰੀਬਨ ਕੋ 2-4 ਸਾਲ ਤੋਂ ਕਿਉਂਕਿ ਮਹਿੰਗਾਈ ਬੰਦੇ ਨੂੰ ਵਾਕਈ ਕੋਈ ਨਾ ਇਸ਼ਕ ਸੁੱਝ ਰਿਹਾ ਨਾ ਕੋਈ ਗੱਲ ਨਾ ਕੋਈ ਨੀਂਦ ਭੁੱਖ ਤੇ ਆ ਜਿਹੜੀਆਂ ਸਾਡੀਆਂ ਜ਼ਰੂਰਤਾਂ ਜਿਹੜੀਆਂ ਜਾਨਵਰ ਨੇ ਹਾਂਜੀ। ਉਹ ਹਰ ਬੰਦਾ ਹੀ ਗੁਜ਼ਰਿਆ ਕੋਈ ਆਰਟਿਸਟ ਆ ਕੋਈ ਆਮ ਬੰਦਾ ਵਾ ਰਿਕਸ਼ੇ ਵਾਲਾ ਮੋਟਰਸਾਈਕਲ ਮੈਂ ਹਰ ਬੰਦੇ ਦਾ ਹਰ ਜ਼ੇਨ 'ਚ ਰੱਖ ਕੇ ਬੰਦੇ ਦਾ ਮੈਂ ਇੰਟਰਵਿਊ ਲੈਣਾ ਵਾ ਮੇਰਾ ਵੀ ਰੱਖਦੇ ਦਿਨ ਕੀ ਰੱਖਦਾ ਹੈ ਤੈਨੂੰ ਮੈਂ ਕਿਤੇ ਪਰਾਂ ਰੱਖਦਾ ਅੱਜ ਕੱਲ੍ਹ ਤੇਰੇ ਦੋ ਕੰਨਾਂ ਤੇ ਰੱਖਣਾ ਤੂੰ ਫਿਰ ਚੁੱਪ ਕਰਨਾ ਸਰ ਸਾਡੇ ਪ੍ਰੋਗਰਾਮ ਦਾ ਵਕਤ ਖਤਮ ਹੁੰਦਾ ਤੁਸੀਂ ਆ ਰਹੇ ਜੀ ਡਰਾਮਾ ਫੈਸਲਾਬਾਦ ਤੋਂ ਸਰ ਇਹਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸਰ ਸਾਡੇ ਚੈਨਲ ਬਾਰੇ ਤੁਸੀਂ ਜ਼ਰਾ ਜੀ ਸਰ ਜਿਤਨੇ ਵੀ ਲੋਕ ਸਾਡਾ ਇਹ ਚੈਨਲ ਨੂੰ ਵੇਖ ਰਹੇ ਨੇ ਉਹਨੂੰ ਸਬਸਕ੍ਰਾਈਬ ਵੀ ਕਰਨਾ ਤੇ ਪਹਿਲਾ ਹੀ ਕੰਮ ਦਾ ਬਟਨ ਵੀ ਦਬਾਉਣਾ ਤੇ ਇਨਸ਼ਾਅੱਲਾ ਤੁਹਾਨੂੰ ਇਸ ਚੈਨਲ ਤੋਂ ਹਮੇਸ਼ਾ ਨਵੀਂ ਤੋਂ ਨਵੀਂ ਗੱਲ ਮਿਲਦੀ ਰਹੇਗੀ ਜੀ ਸਰ अस्सलाम वालेकुम पाकिस्तान जिंदाबाद।